ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ ਇਹ ਕਿਹਾ ਸੀ ਕਿ ਭਾਈ ਤੁਸੀਂ ਜੋ ਕਰ ਰਹੇ ਹੋ ਇਹ ਠੀਕ ਨਹੀਂ ਹੈ ਔਰ 18 ਮਿਲੀਅਨ ਲੋਕ ਜਿਹੜੇ ਨੇ ਅਫਗਾਨਿਸਤਾਨ ਫੇਸਿਸ ਮੇਕ ਔਰ ਬ੍ਰੇਕ ਮੂਮੈਂਟ। ਉਹਨਾਂ ਨੇ ਕਿਹਾ ਵੀ ਜਾਂ ਇਹ ਹੋਏਗਾ ਜਾਂ ਬਹੁਤ ਤਬਾਹੀ ਹੋਏਗੀ। ਔਰ ਇਸ ਵੇਲੇ ਦੁਨੀਆ ਨੂੰ ਐਂਟੋਨੀਓ ਗੁਟਰਸ ਨੇ ਕਿਹਾ ਕਿ ਵੀ ਤਾਲਿਬਾਨ ਵੀ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਪ੍ਰੋਮਿਸ ਤੋੜੇ ਨੇ ਟੂ ਅਲਾਓ women to work and girls to have access to all levels of education. With the right now, with the assets frozen, development aid paused, economy breaking down, banks are closing, essential services such as healthcare have been suspended in many places. ਕਿ ਵੀ ਜੇ ਇੰਜੈਕਸ਼ਨ ਲਿਕੁਇਡਿਟੀ ਦੀ ਨਹੀਂ ਹੁੰਦੀ ਅਫਗਾਨ ਇਕਨੋਮੀ ਦੇ ਵਿੱਚ ਫਿਰ ਇਹ ਬਹੁਤ ਵੱਡਾ ਕ੍ਰਾਈਸਿਸ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 12 अक्तूबर 2021 28 असू नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸੀਨ ਕੇਬਲ ਬੈਲਫਲ ਕੇਬਲ ਚੈਨਲ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਗੋਲਡਨ ਗਰੋਸਰੀ ਸੁਪਰਮਾਰਕਟ ਤੋਂ। ਸੋ ਘਰ ਦੀ ਹਰ ਕਿਸਮ ਦੀ ਜਿਹੜੀ ਫਰੈਸ਼ ਗਰੋਸਰੀ ਲਈ ਤੁਸੀਂ ਜਿਹੜਾ ਹੈ ਮਿਸੀਸਾਗਾ ਤੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਵੀਰ ਭੈਣ ਜਿਹੜੇ ਨੇ ਉਹ ਗੋਲਡਨ ਗਰੋਸਰੀ ਜ਼ਰੂਰ ਜਾਣ। ਸੋ ਹਫਤੇ ਦੇ 7 ਦਿਨ ਜਿਹੜੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜੀ ਹੈ ਗਰੋਸਰੀ ਗੋਲਡਨ ਗਰੋਸਰੀ ਸੁਪਰਮਾਰਕਟ ਜਿਹੜੀ ਖੁੱਲੀ ਰਹਿੰਦੀ ਹੈ। ਸੋ ਗੋਲਡਨ ਗਰੋਸਰੀ ਦੇ ਮਾਲਕ ਸਰਦਾਰ ਹਰਜਿੰਦਰ ਸਿੰਘ ਪੱਠਲ ਜਿੱਥੇ ਸਫਲ ਕਾਰੋਬਾਰੀ ਹਨ ਉੱਥੇ ਪੰਥਕ ਸੇਵਾਵਾਂ ਵੀ ਜਿਹੜੇ ਨਿਭਾ ਰਹੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਅਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਭਾਵੇਂ ਲਾ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਤਾਲਿਬਾਨ ਦੇ ਕੰਟਰੋਲ ਵਿੱਚ ਹੈ ਪਰ ਭੁੱਖ ਅਤੇ ਹੋਰ ਇਨਸਾਨੀ ਜਿਹੜੀਆਂ ਲੋੜਾਂ ਨੇ ਉਸ ਦੀ ਕਮੀ ਦਾ ਸੰਕਟ ਬਹੁਤ ਗਹਿਰਦਾ ਜਾ ਰਿਹਾ। ਸੋ ਅਜੇ ਤੱਕ ਦੁਨੀਆ ਦੇ ਕਿਸੇ ਵੀ ਮੁਲਕ ਨੇ ਤਾਲਿਬਾਨ ਸਰਕਾਰ ਨੂੰ ਜਿਹੜੀ ਮਾਨਤਾ ਨਹੀਂ ਦਿੱਤੀ। ਸੋ ਅਫਗਾਨਿਸਤਾਨ ਵਿੱਚ ਹਿਊਮੈਨਿਟੇਰੀਅਨ ਕ੍ਰਾਈਸਿਸ ਨੂੰ ਠੱਲਣ ਲਈ ਅੱਜ G20 ਦੇਸ਼ਾਂ ਦੇ 20 ਆਗੂਆਂ ਨੇ ਇੱਕ ਵਰਚੁਅਲ ਕਾਨਫਰੰਸ ਕਰਕੇ ਆਮ ਅਫਗਾਨ ਲੋਕਾਂ ਦੀ ਮਦਦ ਲਈ ਕੁਝ ਪੈਸਾ ਜਿਹੜਾ ਉਹ ਇਕੱਠਾ ਕੀਤਾ। ਸੋ ਵੀਅਰਸ ਸਵਾਲ ਇਹ ਪੈਦਾ ਹੁੰਦਾ ਹੈ ਕਿ 57 ਦੇ ਕਰੀਬ ਇਸਲਾਮਿਕ ਮੁਲਕ ਹਨ ਸੋ ਜਿਨ੍ਹਾਂ ਵਿੱਚ ਬਹੁਤ ਜਿਹੜੇ ਅਮੀਰ ਅਰਬ ਦੇਸ਼ ਵੀ ਨੇ ਉਹ ਵੀ ਸ਼ਾਮਲ ਨੇ। ਸੋ ਇਹ ਆਸ਼ੀ ਤੇ ਦੌਲਤ ਲੁਟਾਉਣ ਵਾਲੇ ਇਹਨਾਂ ਅਰਬ ਦੇਸ਼ਾਂ ਨੂੰ ਜਿਹੜੇ ਸ਼ੇਖਾਂ ਨੂੰ ਅਫਗਾਨਿਸਤਾਨ ਵਿਚਲੇ ਜਿਹੜੇ ਆਪਣੇ ਜਿਹੜੇ ਭੈਣ ਭਰਾ ਨੇ ਉਹ ਕਿਉਂ ਨਹੀਂ ਦਿਖਾਈ ਦੇ ਰਹੇ, ਉਹ ਉਹਨਾਂ ਦੀ ਮਦਦ ਕਿਉਂ ਨਹੀਂ ਕਰ ਰਹੇ, ਉਹ ਕਿਉਂ ਨਹੀਂ ਆ ਰਹੇ, ਉਹ ਆਵਾਜ਼ ਕਿਉਂ ਨਹੀਂ ਉਠਾ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਿੰਦਰ ਸਿੰਘ ਪੱਠਲ ਜੀ ਔਰ ਉਹਨਾਂ ਦਾ ਸਮੁੱਚਾ ਪਰਿਵਾਰ ਬਿਲਕੁਲ ਗੋਲਡਨ ਗਰੋਸਰੀਜ਼ ਨਾਂ ਇੱਕ ਹਾਊਸ ਹੋਲਡ ਨੇਮ ਹੈ, ਕੱਲਾ ਮਿਸੀਸਾਗਾ ਦੇ ਵਿੱਚ ਹੀ ਨਹੀਂ, ਬਰੈਂਪਟਨ 'ਚ ਹੀ ਨਹੀਂ, ਉਹ ਸਾਰੀ ਬੈਲਟ ਦੇ ਵਿੱਚ। ਔਰ ਮੈਨੂੰ ਇਹ ਵੀ ਸ਼ਰਫ ਹਾਸਲ ਹੈ
ਕਿ ਜਦੋਂ ਜਿਵੇਂ ਹਰ ਸ਼ਹਿਰ ਦੇ ਵਿੱਚ ਅਮਰੀਕਾ ਕੈਨੇਡਾ ਦੇ ਜਿੱਥੇ ਮੇਰੇ ਪਿਛਲੇ 30 ਸਾਲ ਤੋਂ ਦੌਰੇ ਰਹੇ ਨੇ ਜਾਂ ਆਉਣ ਜਾਣ ਰਹੇ, ਜੀ ਹਰ ਸ਼ਹਿਰ ਦੇ ਵਿੱਚ ਜਿਹੜਾ ਮੇਰਾ ਹੋਸਟ ਜਾਂ ਮੇਜ਼ਬਾਨ ਪਹਿਲੀ ਵਾਰ ਬਣਿਆ, ਹਮੇਸ਼ਾ ਉਹ 30 ਸਾਲ ਉਹੀ ਰਿਹਾ। Nice. ਕੋਈ ਨਵੀਂ ਥਾਂ ਮੈਂ ਨਹੀਂ ਚੁਣੀ। ਵੈਰੀ ਨਾਈਸ। ਔਰ ਟੋਰਾਂਟੋ ਵਿਜ਼ਿਟ ਦੇ ਵੇਲੇ ਹਮੇਸ਼ਾ ਹੀ ਮੇਰੇ ਮੇਜ਼ਬਾਨ ਸਰਦਾਰ ਹਰਜਿੰਦਰ ਸਿੰਘ ਪੱਠਲ, ਇਹਨਾਂ ਦੇ ਵੱਡੇ ਭਰਾ ਤਾਂ ਛੋਟੇ ਭਰਾ, ਭਾਬੀਆਂ, ਇਹ ਸਾਰਾ ਸਾਂਝਾ ਪਰਿਵਾਰ ਇਕੱਠੇ ਰਹਿੰਦੇ ਸੀ। ਔਰ ਅੱਛਾ। ਬੜਾ ਖੂਬਸੂਰਤ ਘਰ ਇਸ ਲਈ ਵੀ ਖੂਬਸੂਰਤ ਕਿ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਨਾਈਸ। ਔਰ ਇਹਨਾਂ ਦੇ ਬੇਬੇ ਜੀ, ਬਾਪੂ ਜੀ ਤਾਂ ਹੁਣ ਚੜ੍ਹਾਈ ਕਰ ਗਏ ਨੇ। ਜੀ ਉਹਨਾਂ ਦਾ ਜਿਸ ਕਿਸਮ ਦਾ ਪਿਆਰ ਭਰਿਆ ਸਲੂਕ ਪਰਿਵਾਰ ਦੇ ਵਿੱਚ ਵੀ ਤੁਸੀਂ ਜੇ ਦੇਖਣਾ ਹੋਏ ਕਿ ਜੰਨਤ ਕਿਹਨੂੰ ਕਹਿੰਦੇ ਨੇ, ਸਾਡੇ ਪਿਤਾ ਜੀ ਅਕਸਰ ਇਹ ਕਹਿੰਦੇ ਸੀ ਕਿ ਗ੍ਰਸਥ ਜੀਵਨ ਦੇ ਵਿੱਚ ਜਿੱਥੇ ਹਸਬੈਂਡ ਵਾਈਫ, ਭੈਣ ਭਰਾ, ਸੱਸ ਸਹੁਰਾ ਸਾਰੇ ਮਿਲ ਜੁਲ ਕੇ ਰਹਿੰਦੇ ਨੇ, ਉਸ ਤੋਂ ਵੱਡਾ ਹੋਰ ਕੋਈ ਸਵਰਗ ਨਹੀਂ ਹੈ, ਕੋਈ ਜੰਨਤ ਨਹੀਂ ਹੈ। ਜੀ ਤੇ ਜੇ ਕੋਈ ਤੁਸੀਂ ਨਰਕ ਦੇਖਣਾ ਹੈ ਤੇ ਫਿਰ ਉੱਥੇ ਜਿੱਥੇ ਟਕਾ ਟਕ ਸਭ ਕੁਝ ਇੱਕ ਦੂਜੇ ਨਾਲ ਹਰ ਕੋਈ ਖੜਕ ਰਿਹਾ ਹੁੰਦਾ ਹੈ, ਬਿਲਕੁਲ। ਉਸ ਤੋਂ ਬਦਤਰ ਕੋਈ ਨਰਕ ਨਹੀਂ ਹੁੰਦਾ। ਨਹੀਂ ਹੁੰਦਾ। ਸੋ ਜ਼ਾਹਰ ਹੈ ਕਿ ਇਹ ਜਿੱਥੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਹੋਏ, ਉਸ ਘਰ ਦੇ ਵਿੱਚ ਤਾਂ ਗੁਰਦੁਆਰਾ ਹੀ ਹੁੰਦਾ ਹੈ ਜਿੱਥੇ ਸਤਿਗੁਰੂ ਬੈਠਦੇ ਨੇ। ਬਿਲਕੁਲ। ਬਹੁਤ ਤਰੱਕੀ ਕੀਤੀ ਇਹਨਾਂ ਨੇ। ਇੱਕ ਸਟੋਰ ਤੋਂ ਬਹੁਤ ਇਹਨਾਂ ਦਾ ਨਾਂ ਚਾਰ ਚਫੇਰੇ ਸੀ। ਪਰ ਬਹੁਤ ਵਾਰ ਜਦੋਂ ਤੁਸੀਂ ਜ਼ਿੰਦਗੀ ਦੇ ਸਫ਼ਰ 'ਚ ਵੀ ਦੇਖਦੇ ਹੋ, ਜਿਵੇਂ ਇਨਸਾਨੀ ਜ਼ਿੰਦਗੀ 'ਚ ਤੁਸੀਂ ਕਾਮਯਾਬੀ ਦੀ ਸਿਖਰ ਛੂੰਹਦੇ ਹੋ, ਫਿਰ ਐਸਾ ਕੁਝ ਵਾਪਰਦਾ ਹੈ ਜਿਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ ਕਿ ਭਾਈ ਤੁਸੀਂ ਅਰੂਜ਼ ਦੇ ਉੱਤੇ ਹੋ, ਰਾਈਜ਼ ਕਰ ਰਹੇ ਹੋ, ਚੜ੍ਹਤ ਹੈ, ਔਰ ਫਿਰ ਇੱਕ ਜਵਾਲ ਸ਼ੁਰੂ ਹੋ ਜਾਂਦਾ ਹੈ। ਔਰ ਉਸ ਦੌਰ 'ਚੋਂ ਵੀ ਇਹ ਗੁਜ਼ਰੇ ਔਰ ਕਾਫੀ ਹਾਰਡਸ਼ਿਪਸ ਇਕਨੋਮਿਕਲੀ, ਕਿਉਂਕਿ ਵੱਡੀ ਥਾਂ ਦੇ ਉੱਤੇ ਹੋਰ ਸਭ ਕੁਝ ਛੱਡ ਕੇ ਵੱਡਾ ਸਟੋਰ, ਉਸ ਦੀਆਂ ਆਪਣੀਆਂ ਪ੍ਰੋਬਲਮਸ, ਕੰਪਲਿਕੇਸ਼ਨਸ। ਫਿਰ ਇੱਕ ਗੱਲ ਜਿਹੜੀ ਜਿੱਥੇ ਅਸੀਂ ਪੰਜਾਬੀ ਸਮਾਜ ਦੀਆਂ ਖੂਬਸੂਰਤੀਆਂ ਬਿਆਨ ਕਰਦੇ ਹਾਂ, ਉੱਥੇ ਇੱਕ ਪਾਰਟ ਜਿਹੜਾ ਸ਼ਾਇਦ ਸਾਰਿਆਂ ਹੀ ਸੁਸਾਇਟੀ 'ਚ ਹੋਏਗਾ, ਸਾਡਾ ਆਪਣਿਆਂ ਨਾਲ ਵਾਹ ਪੈਂਦਾ ਹੈ, ਇਸ ਲਈ ਉਹ ਜ਼ਿਆਦਾ ਵੱਡਾ ਲੱਗਦਾ ਹੈ, ਈਰਖਾ, ਹਸਦ। ਔਰ ਹਸਦ ਕੋਈ ਗੈਰਾਂ ਦੀ, ਬੇਗਾਨਿਆਂ ਦੀ ਬਹੁਤੀ ਜ਼ਿਆਦਾ ਨਹੀਂ ਹੁੰਦੀ, ਕਿਉਂਕਿ ਬੇਗਾਨਾ ਤਾਂ ਪਹਿਲਾਂ ਹੀ ਬੇਗਾਨਾ ਹੁੰਦਾ, ਉਹ ਕਰ ਵੀ ਰਿਹਾ ਹੋਏ ਤਾਂ ਉਹਦਾ ਫਰਕ ਨਹੀਂ ਪੈਂਦਾ। ਜਦੋਂ ਆਪਣੇ ਹੀ ਤੁਹਾਡੀ ਤਰੱਕੀ ਤੋਂ, ਤੁਹਾਡੀ ਇੱਜ਼ਤ ਤੋਂ ਔਰ ਤੁਹਾਡੇ ਰਾਈਜ਼ ਤੋਂ ਔਖੇ ਹੋਣ, ਤੇ ਫਿਰ ਇੱਕ ਜਿਹੜਾ ਗੱਲਾਂ ਦਾ ਇੱਧਰ ਉੱਧਰ ਕਰਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਉਸ ਅਕਸਰ ਇਹ ਪੁੱਛਿਆ ਜਾਂਦਾ ਹੈ, ਔਰ ਸਾਡੇ ਕਈ ਜਿਹੜੇ ਸਪਿਰਿਚੁਅਲ ਕੁਐਸਟ ਵਾਲੇ ਵੀਰ ਨੇ ਉਹ ਪੁੱਛਣਗੇ, ਕਹਿਣਗੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਨਿੰਦਾ ਨਹੀਂ ਕਿਸੇ ਦੀ ਕਰਨੀ ਚਾਹੀਦੀ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਨਿੰਦਾ ਭਲੀ ਕਾਹੂ ਕੀ ਨਾਹੀ। ਔਰ ਉਹਨਾਂ ਨੇ ਕਿਹਾ ਜੀ ਫਿਰ ਤਾਂ ਇਹਦਾ ਮਤਲਬ ਹੈ ਕਿ ਜਿਹਦੇ 'ਚ ਅਸੀਂ ਕੁਝ ਦੇਖਦੇ ਹਾਂ, ਜਿਹੜਾ ਕ੍ਰਿਟਿਸਿਜ਼ਮ ਹੈ, ਜਾਂ ਈਵਨ ਜਿਹੜਾ ਅਸੀਂ ਨੁਕਸ ਕੱਢਦੇ ਹਾਂ, ਜਾਂ ਕਿਸੇ ਸਿਆਸੀ ਜਾਂ ਧਾਰਮਿਕ ਜਾਂ ਦੂਜੇ, ਉਹ ਵੀ ਤਾਂ ਨਿੰਦਿਆ ਹੋਈ। ਮੈਂ ਕਿਹਾ ਜੀ ਮੈਨੂੰ ਇੰਨੀ ਕੁ ਗੱਲ ਦੀ ਸਮਝ ਆਈ ਹੋਈ ਹੈ, ਨਿੰਦਿਆ ਉਸ ਨੂੰ ਕਹਿੰਦੇ ਨੇ ਕਿਸੇ ਬਾਰੇ ਉਹ ਕੁਝ ਕਹਿਣਾ ਜਿਹੜਾ ਉਹਦੇ 'ਚ ਨਹੀਂ ਹੈ, ਉਹ ਸਿਲੰਡਰ ਹੈ, ਉਹ ਨਿੰਦਾ ਹੈ। ਬਾਕੀ ਤੁਸੀਂ ਹੈਲਥੀ ਡਿਸਕਸ਼ਨ ਦੇ ਵਿੱਚ ਜਦੋਂ ਤੁਸੀਂ ਕੋਈ ਪ੍ਰੋਜੈਕਟ ਤੇ ਵੀ ਕੰਮ ਕਰਦੇ ਹੋ, ਤੁਸੀਂ ਉਸ ਦੀਆਂ ਕਮਜ਼ੋਰੀਆਂ ਬਿਆਨਦੇ ਹੋ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਉਸ ਵੇਲੇ ਦੇ ਜਾਣੂ ਸੰਸਾਰ ਦੇ ਵਿੱਚ 50,000 ਮੀਲ ਤੋਂ ਜ਼ਿਆਦਾ ਪੈਦਲ ਸਫ਼ਰ ਕੀਤਾ ਹੈ, ਜਿੱਥੇ ਜਿੱਥੇ ਉਹ ਗਏ ਉਹਨਾਂ ਮਜ਼ਹਬਾਂ ਦੇ ਟਿਕਾਣਿਆਂ ਤੇ ਜਾ ਕੇ ਉਹਨਾਂ ਦੇ ਸਕਾਲਰਸ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਦੱਸੀਆਂ, ਉਣਤਾਈਆਂ ਦੱਸੀਆਂ, ਚੈਲੰਜ ਕੀਤਾ। ਹੁਣ ਇਹਨੂੰ ਤੁਸੀਂ ਨਿੰਦਿਆ ਦੇ ਖਾਨੇ 'ਚ ਨਹੀਂ ਕਹਿ ਸਕਦੇ ਕਿ ਜਿਵੇਂ ਕਈ ਜਿਹੜੇ ਨੇ ਜਦੋਂ ਤੁਸੀਂ ਕਿਸੇ ਪਖੰਡੀ ਸਾਧ ਬਾਰੇ ਕਹੋ ਤੇ ਉਹ ਸੁਖਮਨੀ ਸਾਹਿਬ ਦੀ ਅਸ਼ਟਪਦੀ ਸੁਣਾਉਣ ਲੱਗ ਜਾਂਦੇ ਨੇ ਕਿ ਸਾਧ ਕਾ ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਪਹਿਲਾਂ ਦੇਖੋ ਤੇ ਸਹੀ, ਸੰਤ ਹੈ ਵੀ ਹੈ ਜੀ, ਤੇ ਜੇ ਤੁਸੀਂ ਕਿਸੇ ਫਰੋਡੀਅਰ ਨੂੰ ਐਕਸਪੋਜ਼ ਕਰਦੇ ਹੋ ਕਿ ਭਾਈ ਤੂੰ ਸੰਤ ਨਹੀਂ ਹੈ, ਤੂੰ ਐਵੇਂ ਜਾਲੀ ਬਾਬਾ ਬਣ ਕੇ ਲੋਕਾਂ ਨੂੰ ਲੁੱਟ ਰਿਹਾ, ਤੇ ਉਹਦਾ ਹੀ ਕੋਈ ਚੇਲੇ ਬਾਲ ਕੇ ਕਹਿਣ ਨਹੀਂ ਜੀ ਨਹੀਂ ਤੁਸੀਂ ਸੰਤ ਦੀ ਨਿੰਦਿਆ ਕਰ ਰਹੇ, ਇਵੇਂ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਅਨਫੋਰਚੂਨੇਟਲੀ ਸਾਡੇ ਸਮਾਜ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਫਿਰ ਅਸੀਂ ਇੱਧਰ ਉੱਧਰ ਜੋ ਵੀ ਕਿਹਾ ਜਾ ਸਕਦਾ ਕਹਿ ਕੇ ਬਦਖੋਈ ਕਰਨ ਲੱਗਿਆਂ ਵੀ, ਜਿਹਨੂੰ ਅਸੀਂ ਜਿਹੜਾ ਉਹ ਚੜ੍ਹਦਾ ਦੇਖਿਆ ਹੁੰਦਾ ਉਹਨੂੰ ਫਿਰ ਅਸੀਂ ਥੱਲੇ ਵੀ ਸੁੱਟਦੇ ਹਾਂ। ਲੇਕਿਨ
ਜਿਵੇਂ ਮੈਂ ਕਿਹਾ ਕਿ ਜਦੋਂ ਤੁਹਾਡਾ ਫੇਥ ਹੁੰਦਾ ਹੈ ਗੁਰੂ ਦੇ ਉੱਤੇ, ਉਹ ਕ੍ਰਾਈਸਿਸ ਵੀ ਹੁੰਦੇ ਨੇ, ਪਰਿਵਾਰ ਵੀ ਗੁਜ਼ਰਦੇ ਨੇ ਉਹਨਾਂ ਕ੍ਰਾਈਸਿਸ ਚੋਂ, ਪਰ ਉਹ ਵਾਪਸ ਆ ਜਾਂਦੇ ਨੇ ਔਰ ਉਹ ਸਾਰੇ ਚੋਂ ਨਿਕਲ ਕੇ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦਾ ਸਾਰਾ ਪਰਿਵਾਰ ਜਿਹੜੇ ਨੇ ਉਹ ਵਾਪਸ ਪੁਨਰ ਸਥਾਪਿਤ ਵੀ ਹੋਏ ਨੇ ਆਪਣੇ ਕਾਰੋਬਾਰ 'ਚ। ਔਰ ਸਾਡੇ ਲਈ ਤਾਂ ਉਹਨਾਂ ਦੇ ਮਨ 'ਚ ਇੰਨਾ ਕੁ ਪਿਆਰ ਹੈ ਜਦੋਂ ਮੈਂ ਇਹ ਬਿਆਨ ਨਹੀਂ ਕਰ ਸਕਦਾ। ਹੁਣ ਪਿੱਛੇ ਇੱਕ ਮੌਕੇ ਦੇ ਉੱਤੇ ਉਹ ਆਏ ਵੀ ਔਰ ਬੜੇ ਸਾਲਾਂ ਬਾਅਦ ਉਹਨਾਂ ਨਾਲ ਮੁਲਾਕਾਤ ਹੋਈ, ਲੇਕਿਨ ਹੁਣ ਵੀ ਜਦੋਂ ਉਹ ਦੇਖਦੇ ਨੇ ਫੇਸਬੁੱਕ ਤੇ YouTube ਤੇ ਕਮੈਂਟ ਵੀ ਹੁੰਦਾ ਹੈ। ਔਰ TV 84 ਦੇ ਵੈਲ ਵਿਸ਼ਰ ਨੇ, ਜ਼ਾਹਰ ਹੈ ਜੇ ਸਾਡੇ ਵੈਲ ਵਿਸ਼ਰ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੋ ਕਰ ਰਹੇ ਨੇ, ਔਰ ਉਹ ਬਹੁਤ ਵਾਰ ਕਹਿਣਗੇ ਕਿ ਜੀ ਤੁਸੀਂ ਲੱਗੇ ਹੋਏ ਹੋ, ਬਸ ਸਾਨੂੰ ਇਸੇ ਚੋਂ ਹੀ ਹੌਸਲਾ ਮਿਲਦਾ, ਤੁਹਾਡੇ ਵੱਲ ਦੇਖ ਕੇ ਸਾਨੂੰ ਹੌਸਲਾ ਮਿਲਦਾ। ਮੈਂ ਕਹਿੰਦਾ ਨਹੀਂ, ਸਾਡਾ ਹੌਸਲਾ ਤੁਸੀਂ ਸਾਬੋ, ਜਦੋਂ ਤੱਕ ਤੁਸੀਂ ਸਾਰੇ ਵੀਰ ਭੈਣਾਂ ਸਾਡੇ ਨਾਲ ਹੋ ਉਦੋਂ ਤੱਕ ਸਾਨੂੰ ਲੱਗਦਾ ਵੀ ਅਸੀਂ ਕੋਈ ਚੰਗਾ ਕੰਮ ਹੀ ਕਰ ਰਹੇ ਹਾਂ। ਸੋ ਅਸੀਂ ਵੀਰ ਹਰਜਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਇਹ ਮੇਰੇ ਲਈ ਮੂਮੈਂਟ ਵੀ ਸੀ ਕਿ ਉਹਨਾਂ ਦੀ ਮਹਿਮਾਨ ਨਵਾਜ਼ੀ ਅਸੀਂ ਵਰਿਆਂ ਬੱਧੀ ਮਾਣੀ ਹੋਈ ਹੈ। ਉਹਨਾਂ ਦੀਆਂ ਭਾਬੀਆਂ ਔਰ ਬੱਚੇ ਇੱਕ ਇਸ ਕਿਸਮ ਦਾ ਸਲੀਕਾ ਮੈਂ ਬਹੁਤ ਸਾਰੀਆਂ ਥਾਵਾਂ 'ਤੇ ਵਿਜ਼ਿਟ ਕਰਦਾ, ਪਰ ਉੱਥੇ ਜਾਣਾ ਇਵੇਂ ਹੀ ਸੀ ਜਿਵੇਂ ਤੁਸੀਂ ਇੱਥੇ ਤਾਂ ਯੋਗੀਆਂ ਨੇ ਫਰੋਡੀਏ ਜਿਹੇ ਆਸ਼ਰਮ ਬਣਾਏ ਹੁੰਦੇ ਨੇ, ਪਰ ਇੱਕ ਉਹ ਐਸੀ ਥਾਂ, ਐਸੀ ਛੱਤ ਜਿੱਥੇ ਥੱਲੇ ਜਿਹਦੇ ਥੱਲੇ ਬੈਠ ਕੇ ਤੁਹਾਨੂੰ ਸਕੂਨ ਮਿਲੇ, ਤੁਹਾਨੂੰ ਲੱਗੇ ਕਿ ਵੀ ਵਾਹ ਵਾਹ ਵਾਹ, ਇਸ ਤੋਂ ਵੱਧ ਜਿਹੜੀ ਹੈ ਸ਼ਾਂਤ ਥਾਂ ਕਿਹੜੀ ਹੋ ਸਕਦੀ ਹੈ। ਸੋ ਮੈਂ ਸਮੁੱਚੇ ਪਰਿਵਾਰ ਦਾ, ਬੇਬੇ ਜੀ ਦਾ ਵੀ, ਬਾਪੂ ਜੀ ਚਲੇ ਗਏ, ਮੈਂ ਅਫਸੋਸ ਲਈ ਵੀ ਨਹੀਂ ਜਾ ਸਕਿਆ, ਹਾਲਾਤ ਕੈਨੇਡਾ ਅਮਰੀਕਾ ਇਸ ਕਿਸਮ ਦੇ ਬਣਦੇ ਚਲੇ ਗਏ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਅੱਜ ਕਿਸਾਨਾਂ ਦਾ ਪੰਜਾਬ ਦੇ ਔਰ ਖਾਸ ਤੌਰ ਤੇ ਲਖੀਮਪੁਰ ਖੀਰੀ ਜਿੱਥੇ ਅੰਤਮ ਅਰਦਾਸ ਹੋਈ ਉਸ ਦਾ ਜ਼ਿਕਰ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਕਰਾਂਗੇ, ਕਿਉਂਕਿ ਕੋਈ ਬਹੁਤ ਜ਼ਿਆਦਾ ਖਬਰ ਵੀ ਉੱਥੋਂ ਨਹੀਂ ਹੈ ਅਦਰ ਦੈਨ ਕਿ ਬਹੁਤ ਵੱਡਾ ਇਕੱਠ ਹੋਇਆ ਔਰ ਕਿਉਂਕਿ ਉਹਨੂੰ ਉਹਨਾਂ ਨੇ ਬਿਲਕੁਲ ਇੱਕ ਮਜ਼ਹਬੀ ਰਸਮਾਤ ਤੱਕ ਹੀ ਮਹਿਦੂਦ ਰੱਖਿਆ ਸੀ ਔਰ ਉਸ ਤੇ ਕਵਰੇਜ ਤਾਂ ਹੋਈ, ਲੇਕਿਨ ਉਹ ਇੱਕ ਧਾਰਮਿਕ ਸਮਾਗਮ ਹੀ ਸੀ। ਉਹਨਾਂ ਦੇ ਕੋਈ ਫੈਸਲੇ ਜਾਂ ਅੱਗੋਂ ਕੀ ਕਰਨਾ ਹੈ ਉਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਹੋਈ ਔਰ ਸਟੇਜ ਦੇ ਉੱਤੇ ਵੀ ਕਿਸੇ ਵੱਡੀ ਕੀ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਬਹਿਣ ਦਿੱਤਾ ਗਿਆ। ਪਰਿਵਾਰ ਹੀ ਸਨ ਜਿਹੜੇ ਜਿਨ੍ਹਾਂ ਦੇ ਜੀ ਮਾਰੇ ਗਏ ਨੇ, 4 ਸਿੱਖ ਕਿਸਾਨ ਔਰ 5ਵੇਂ ਜਿਹੜੇ ਪੱਤਰਕਾਰ ਉਸ ਦੇ, ਉਹਨਾਂ ਨੂੰ ਵੀ ਉਹਨਾਂ ਨੇ ਸ਼ਹੀਦ ਦਾ ਜਾਂ ਕਿਸਾਨ ਦਾ ਹੀ ਦਰਜਾ ਦਿੱਤਾ ਹੈ ਤੇ ਉਸ ਦੀ ਵੀ ਅਸੀਂ ਗੱਲ ਕਰਾਂਗੇ। ਪਰ ਹੁਣ ਅਸੀਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ, ਔਰ ਇਹ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਹੁਣ ਕੋਈ ਸਿਆਸੀ ਸੰਕਟ ਹੈ, ਉਹ ਤਾਂ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਵੀ ਇਸਲਾਮਿਕ ਸਟੇਟ ਜਾਂ ਅਲ-ਕਾਇਦਾ ਉਹ ਤਾਂ ਥੋੜ੍ਹੇ ਬਹੁਤ ਐਕਟੀਵਿਟੀ ਜਿਵੇਂ ਵਸਟ ਪਾਰਟ ਕੁੰਦੂਜ਼ ਦੇ ਵਿੱਚ ਜਿਹੜਾ ਸ਼ੀਆ ਮਸਜਿਦ ਦੇ ਵਿੱਚ ਬਲਾਸਟ ਹੋਇਆ ਜਿਹਦੇ 'ਚ ਸੈਂਕੜਿਆਂ ਮੌਤਾਂ ਔਰ ਸੈਂਕੜੇ ਜ਼ਖਮੀ ਹੋਏ, ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਦੀ ਲਾ ਐਂਡ ਆਰਡਰ ਸਿਚੁਏਸ਼ਨ ਬਾਈ ਐਂਡ ਲਾਰਜ ਤਾਲਿਬਾਨ ਦੇ ਕੰਟਰੋਲ 'ਚ ਹੈ। ਪਰ ਜਿਹੜਾ ਉੱਥੇ ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਹਰ ਚੜ੍ਹਦੇ ਸੂਰਜ ਗਹਿਰਾਂਦਾ ਜਾ ਰਿਹਾ ਹੈ, ਆਲਰੇਡੀ ਅਕਤੂਬਰ ਦੇ ਅਸੀਂ ਅੱਧ ਵਿੱਚ ਪਹੁੰਚ ਗਏ ਹਾਂ ਔਰ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਵੈਦਰ ਬਾਰੇ ਪਤਾ ਨਹੀਂ ਹੈ ਉਹ ਇਹ ਸਮਝ ਲੈਣ ਕਿ ਇੱਥੇ ਜਦੋਂ ਤੁਸੀਂ ਕੈਨੇਡਾ 'ਚ ਕਦੇ ਮੌਂਟਰੀਆਲ ਜਾਂ ਈਵਨ ਐਕਸਟ੍ਰੀਮ ਜਿਹੜੀਆਂ ਕੋਲਡ ਵੈਦਰ ਜਿੱਥੇ ਸਨੋਫਾਲ ਹਿੱਲੀ ਏਰੀਆ, ਸੋ ਅਫਗਾਨਿਸਤਾਨ ਦੀਆਂ ਵਿੰਟਰਸ ਜਿਹੜੀਆਂ ਨੇ ਉਹ ਬਹੁਤ ਐਕਸਟ੍ਰੀਮ ਵਿੰਟਰ ਹੁੰਦੀ ਹੈ, ਬਹੁਤ ਜ਼ਿਆਦਾ ਠੰਡ ਹੁੰਦੀ ਹੈ ਔਰ ਉਹ ਆਲਮੋਸਟ ਅਕਤੂਬਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਕੰਮ ਔਰ ਉਸ ਦੇ ਵਿੱਚ ਕੋਈ ਹੋਰ ਸਾਧਨ ਨਹੀਂ ਹੁੰਦਾ। ਔਰ ਇਸ ਵੇਲੇ ਜਦੋਂ ਅਸੀਂ ਅਫਗਾਨਿਸਤਾਨ ਦੇ ਲਗਭਗ 40 ਮਿਲੀਅਨ ਲੋਕਾਂ ਦੀ ਗੱਲ ਕਰਦੇ ਹਾਂ ਔਰ ਮੈਂ ਇਹ ਫਿਗਰ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਮਿਸਟਰ ਗੁਟਰੈਸ ਉਹਨਾਂ ਦੀ ਜੇ ਮੈਂ ਕੋਟ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਇਸ ਵੇਲੇ 18 ਮਿਲੀਅਨ ਲੋਕ ਅਫਗਾਨਿਸਤਾਨ ਦੇ ਉਹ ਡੂੰਘੇ ਕ੍ਰਾਈਸਿਸ 'ਚ ਨੇ, ਫੂਡ ਦੇ ਐਂਗਲ ਤੋਂ ਉਹਨਾਂ ਦੀਆਂ ਹੋਰ ਸਰਦੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਦੇ ਪੱਖੋਂ ਕੋਈ ਨੌਕਰੀਆਂ ਨਹੀਂ, ਜੌਬ ਨਹੀਂ, ਇਕੋਨਮੀ ਵੈਸੇ ਵੀ ਸਾਰੀ ਅਫਗਾਨਿਸਤਾਨ ਦੀ $20 ਬਿਲੀਅਨ ਦੀ ਇਕੋਨਮੀ ਰਹੀ ਹੈ ਜਦੋਂ ਕਿ ਅਮਰੀਕਾ ਸਪੋਰਟਡ ਉੱਥੇ ਹਕੂਮਤ ਵੀ ਰਹੀ ਅਸ਼ਰਫ ਗਨੀ ਦੀ ਜਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਦੀ,
ਉਹਦੇ ਚੋਂ ਵੀ 75-80% ਜਿਹੜਾ ਹੈ ਉਹ ਤਾਂ ਫੋਰਨ ਏਡ ਹੀ ਹੁੰਦੀ ਹੈ। ਹੁਣ ਉਹ ਏਡ ਵੀ ਬੰਦ ਹੈ ਔਰ 8-10 ਬਿਲੀਅਨ ਡਾਲਰ ਜਿਹੜੇ ਉਹਨਾਂ ਦੇ ਬੈਂਕ ਦੇ ਵਿੱਚ ਪਏ ਸੀ ਅਮਰੀਕਾ ਨੇ ਉਹ ਫਰੀਜ਼ ਕੀਤੇ ਹੋਏ ਨੇ। ਹੋਰ ਕੋਈ ਏਡ ਫਲੋ ਨਹੀਂ ਹੋ ਰਹੀ ਔਰ ਹੋਰ ਉੱਥੇ ਅਫਗਾਨਿਸਤਾਨ 'ਚ ਤਾਂ ਕੋਈ ਐਸਾ ਹੈ ਨਹੀਂ ਕਿ ਵੀ ਉਹਨਾਂ ਨੇ ਕੋਈ ਸੋਨਾ ਕੱਢ ਕੇ ਵੇਚ ਦੇਣਾ, ਜੋ ਉਹਨਾਂ ਦੇ ਮਾੜੇ ਮੋਟੇ ਟੈਕਸਿਸ ਨੇ ਜਾਂ ਲੋਕ ਬੇਰੁਜ਼ਗਾਰ ਨੇ। ਔਰ ਇਸ ਸਭ ਦੇ ਚਲਦਿਆਂ ਇਹ ਇੱਕ ਬੜਾ ਡੀਪ ਹਿਊਮੈਨਿਟੇਰੀਅਨ ਕ੍ਰਾਈਸਿਸ ਬਣਿਆ ਹੋਇਆ। ਯੂਨਾਈਟਿਡ ਨੇਸ਼ਨਸ ਦੀ ਅਸੀਂ ਪਹਿਲਾਂ ਵੀ ਸ਼ਲਾਘਾ ਕੀਤੀ ਸੀ ਕਿ ਜਿਵੇਂ ਈਵਨ ਇਹ ਜਿਹੜਾ ਪੱਲੂ ਫੇਰਨਾ ਹੁੰਦਾ, ਇੱਕ ਟਰਮ ਸਾਡੇ ਜ਼ਬਾਨ 'ਚ ਇਸਤੇਮਾਲ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ, ਅਸੀਂ ਹੋਕਾ ਦੇਣਾ ਵੀ ਕਹਿੰਦੇ ਹਾਂ, ਪਰ ਪੱਲੂ ਫੇਰਨਾ ਹੁੰਦਾ ਹੈ ਕਿ ਤੁਸੀਂ ਉੱਚੀ ਥਾਂ ਤੇ ਚੜ੍ਹ ਕੇ, ਭਾਵੇਂ ਉਹ ਖਤਰਾ ਹੈ ਚਾਰ ਚੁਫੇਰੇ, ਉਹਨੂੰ ਪੱਲਾ ਕੱਪੜਾ ਹੀ ਹੁੰਦਾ ਸੀ, ਉਹਨੂੰ ਤੁਸੀਂ ਫੇਰ ਕੇ ਉੱਚੀ ਆਵਾਜ਼ ਦੇ ਰਹੇ ਹੋ ਕਿ ਭਾਈ ਆਹ ਖਤਰਾ ਹੈ। ਉਹ ਭਾਵੇਂ ਅੱਗ ਲੱਗਣ ਦਾ ਸੀ, ਕਿਸੇ ਸ਼ੇਰ ਦੇ ਆਣ ਦਾ ਸੀ ਜਾਂ ਕੋਈ ਹੋਰ ਸੀ, ਉਹਨੂੰ ਹੀ ਪੱਲੂ ਜਿਹੜਾ ਹੈ ਉਹ ਵਾਰਨਿੰਗ ਕਹੀ ਜਾਂਦੀ ਸੀ। ਸੋ ਮੈਂ ਸਮਝਦਾ ਹਾਂ ਵੀ ਯੂਨਾਈਟਿਡ ਨੇਸ਼ਨਸ ਨੇ ਔਰ ਖਾਸ ਤੌਰ ਤੇ ਸੈਕਟਰੀ ਜਨਰਲ ਨੇ ਪਿਛਲੇ ਪੀਰੀਅਡ ਦੇ ਵਿੱਚ ਅਫਗਾਨਾਂ ਦੇ ਲਈ ਇਹ ਇਨਸਾਨੀ ਮਦਦ ਨੂੰ ਲੈ ਕੇ ਸੱਚਮੁੱਚ ਇਮਾਨਦਾਰੀ ਦੇ ਨਾਲ ਪੱਲੂ ਫੇਰਿਆ। ਔਰ ਬੇਸ਼ੱਕ ਇੱਕ ਆਲਰੇਡੀ ਇਹਨਾਂ ਦੀ ਜਿਹੜੀ ਵਰਚੁਅਲ ਹੋਈ ਸੀ ਕਾਨਫਰੰਸ ਮੁਲਕਾਂ ਦੀ, ਯੂਰਪੀਅਨ ਕੰਟਰੀਜ਼ ਦੀ, ਉਹਦੇ 'ਚ ਇਹ ਆਇਆ ਸੀ ਕਿ $1 ਬਿਲੀਅਨ ਕਮਿਟ ਕੀਤਾ ਗਿਆ ਕਿ ਉੱਥੇ ਹਿਊਮੈਨਿਟੇਰੀਅਨ ਏਡ ਲਈ ਜਾਏਗਾ। ਹੁਣ ਜਿਹੜਾ ਇੱਕ ਕ੍ਰਾਈਸਿਸ ਖੁਦ ਸੈਲਫ ਜਨਰੇਟਡ ਹੈ, ਹਕੀਕਤ ਇਹ ਹੈ ਕਿ ਤਾਲਿਬਾਨ ਦੀ ਸਰਕਾਰ ਨੂੰ ਕਿਸੇ ਵੀ ਮੁਲਕ ਨੇ ਅਜੇ ਤੱਕ ਰੈਕਗਨਾਈਜ਼ ਨਹੀਂ ਕੀਤਾ, ਮਾਨਤਾ ਨਹੀਂ ਦਿੱਤੀ। ਪਿਛਲੀ ਤਾਲਿਬਾਨ ਦੀ ਸਰਕਾਰ ਜਿਹੜੀ 1996 ਤੋਂ 2001 ਤੱਕ ਰਹੀ, ਉਹਨੂੰ ਪਾਕਿਸਤਾਨ, UAE ਤੇ ਸਾਊਦੀ ਅਰੇਬੀਆ, ਇਹਨਾਂ 3 ਮੁਲਕਾਂ ਨੇ ਉਹਨੂੰ ਰੈਕਗਨਾਈਜ਼ ਕੀਤਾ ਸੀ, ਉਹਨੂੰ ਮਾਨਤਾ ਦਿੱਤੀ ਸੀ। ਇਸ ਵਾਰ ਬੇਸ਼ੱਕ ਐਨਗੇਜ ਸਾਰੇ ਹੀ ਕਰ ਰਹੇ ਨੇ ਤਾਲਿਬਾਨ ਦੇ ਨਾਲ, ਪਾਕਿਸਤਾਨ ਦਾ ਤਾਂ ਹੈ ਹੀ ਹੈ, ਚਾਈਨਾ ਵੀ, ਰਸ਼ੀਆ ਵੀ, ਈਰਾਨ ਵੀ, ਟਰਕੀ ਵੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਾਨਫਰੰਸ ਤਾਲਿਬਾਨ ਦੇ ਨਾਲ ਔਰ ਦੂਸਰੀ ਤਹਿਰਾਨ ਦੇ ਵਿੱਚ ਰੱਖੀ ਜਾ ਰਹੀ ਹੈ। ਔਰ ਉਸ ਤੋਂ ਪਹਿਲਾਂ ਅਸੀਂ ਮਾਸਕੋ ਦੀ ਗੱਲ ਵੀ ਕੀਤੀ, ਰਸ਼ੀਆ 'ਚ ਵੀ ਹੋ ਰਹੀ ਹੈ। ਲੇਕਿਨ ਇਹ ਜਿੱਥੇ ਇੱਕ ਪਾਸੇ ਦਬਾਅ ਬਣਾਉਣ ਦੀ ਲਾਈਨ ਵੀ ਹੈ ਤਾਲਿਬਾਨ ਦੇ ਉੱਤੇ, ਉੱਥੇ ਇਹ ਵੀ ਦੇਖਿਆ ਜਾ ਰਿਹਾ ਕਿ ਤਾਲਿਬਾਨ ਦੀ ਹਕੂਮਤ ਨੇ ਵੀ, ਬੇਸ਼ੱਕ ਜੇ 15 ਅਗਸਤ ਤੋਂ ਗੱਲ ਕਰੀਏ ਤਾਂ ਹੁਣ ਆਲਮੋਸਟ 2 ਮਹੀਨੇ ਉਹਨਾਂ ਦੇ ਕੋਲ ਉਹਨਾਂ ਦੇ ਹੋ ਚੁੱਕੇ ਨੇ ਰੂਲ ਨੂੰ। ਲੇਕਿਨ ਜੇ ਅਸੀਂ ਜਿਹੜਾ ਇਮਾਨਦਾਰੀ ਨਾਲ ਪੱਲੂ ਵੀ ਫੇਰ ਰਿਹਾ ਹੈ, ਪਰ ਗਲਤੀ ਵੀ ਪੁਆਇੰਟ ਆਊਟ ਕਰ ਰਿਹਾ ਕਿ ਭਾਈ ਤਾਲਿਬਾਨ ਦੀ ਸਰਕਾਰ ਨੇ ਜਾਂ ਤਾਲਿਬਾਨ ਨੇ ਜੋ ਵਾਅਦੇ ਕੀਤੇ ਸੀ, ਖਾਸ ਤੌਰ ਤੇ ਬੱਚੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਔਰ ਆਲ ਇਨਕਲੂਸਿਵ ਸਰਕਾਰ ਬਣਾਉਣ ਦੀ ਗੱਲ, ਉਹ ਉਹਨੇ ਪੂਰੇ ਨਹੀਂ ਕੀਤੇ। ਹੁਣ ਕਿਉਂਕਿ ਕੋਈ ਵੀ ਮੁਲਕ ਰੈਕਗਨਾਈਜ਼ ਨਹੀਂ ਕਰੇਗਾ, ਈਵਨ ਪਾਕਿਸਤਾਨ ਜਿਹੜਾ ਸਭ ਤੋਂ ਜ਼ਿਆਦਾ ਹਮਦਰਦੀ ਰੱਖਦਾ ਹੈ, ਜਾਂ ਚਾਈਨਾ ਜਿਹਦੇ ਲਈ ਵੀ ਕਰੂਸ਼ਲ ਹੈ ਅਫਗਾਨਿਸਤਾਨ ਦੇ ਵਿੱਚ ਅਮਨ ਹੋਣਾ, ਜਦੋਂ ਤੱਕ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਇੱਕ ਪੇਜ ਤੇ ਤਾਲਿਬਾਨ ਹਕੂਮਤ ਨਹੀਂ ਆਉਂਦੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਬॉयਜ਼ ਦੇ ਸਕੂਲ ਤਾਂ ਖੋਲ੍ਹ ਦਿੱਤੇ, ਲੇਕਿਨ ਬੱਚਿਆਂ ਨੂੰ ਕਿਹਾ ਵੀ ਘਰੇ ਹੀ ਰਹੋ। ਸੋ ਉਹਨਾਂ ਨੂੰ ਫਿਰ ਉਹੀ 1996 ਪੀਰੀਅਡ ਵਾਲੇ ਤਾਲਿਬਾਨ ਨਜ਼ਰ ਆ ਰਹੇ ਨੇ। ਕੁਛ ਨਾ ਕੁਛ ਦੇਖੋ, ਇਹ ਕੋਈ ਰੈਗੂਲਰ ਆਰਮੀ ਦੀ ਚੇਨ ਆਫ ਕਮਾਂਡ ਤਾਂ ਹੈ ਨਹੀਂ। ਜਦੋਂ ਤੁਸੀਂ ਲੜ ਭਿੜ ਰਹੇ ਹੁੰਦੇ ਹੋ ਉਦੋਂ ਤੁਹਾਡਾ ਮਿਜ਼ਾਜ ਇੱਕ ਡਿਫਰੈਂਟ ਹੁੰਦਾ ਹੈ। ਬਿਲਕੁਲ। ਜਦੋਂ ਤੁਹਾਡਾ ਰੋਲ ਇੱਕ ਡਿਫਰੈਂਟ ਬਣ ਜਾਂਦਾ ਹੈ, ਉਹੀ ਤੁਸੀਂ ਬੰਦੂਕਾਂ ਲੈ ਕੇ ਜਾਂ ਦੂਜੇ ਦੁਸ਼ਮਣ ਦੇ ਨਾਲ ਅੱਧੀ ਰਾਤ ਵੀ ਭਿੜ ਜਾਂਦੇ ਹੋ, ਲੇਕਿਨ ਉਹੀ ਬੰਦੂਕਾਂ ਲੈ ਕੇ ਜੇ ਤੁਸੀਂ ਆਪਣੇ ਲੋਕਾਂ ਦੇ ਉੱਤੇ ਰਾਜ ਕਰਨਾ ਚਾਹੁੰਦੇ ਹੋ ਤੇ ਉਹਦੇ 'ਚ ਤੁਹਾਡਾ ਮਿਜ਼ਾਜ ਡਿਫਰੈਂਟ ਹੋਏਗਾ। ਪਰ ਜਦੋਂ ਤੁਸੀਂ ਲੜਾਕੇ ਰਹੇ ਹੁੰਦੇ ਹੋ ਤੁਹਾਡਾ ਮਿਜ਼ਾਜ ਸਖਤ ਮਿਜ਼ਾਜ ਹੀ ਹੁੰਦਾ। ਇਹ ਗੱਲ ਇਕੱਲਾ ਲੜਾਕਿਆਂ ਦੇ ਹਵਾਲੇ ਨਾਲ ਨਹੀਂ ਹੈ। ਮੈਨੂੰ ਪੰਜਾਬ ਦੀ ਗੱਲ ਯਾਦ ਹੈ ਕਿ ਪੰਜਾਬ ਅਸੈਂਬਲੀ 'ਚ ਜਦੋਂ ਪਹਿਲੀ ਅਕਾਲੀਆਂ ਦੀ ਸਰਕਾਰ ਬਣੀ, ਪੰਜਾਬੀ ਸੂਬਾ ਬਣਨ ਤੋਂ ਬਾਅਦ 1967 ਦੇ ਵਿੱਚ ਨਵੰਬਰ 1 ਨੂੰ 1966 'ਚ ਪੰਜਾਬੀ ਸੂਬਾ ਬਣਦਾ ਹੈ। ਔਰ ਜਦੋਂ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਜੋਗਿੰਦਰ ਸਿੰਘ ਮਾਨ, ਸਰ ਸਿਮਰਨਜੀਤ ਸਿੰਘ ਮਾਨ ਦੇ ਫਾਦਰ, ਉਹ ਸਪੀਕਰ ਬਣੇ ਔਰ ਪਹਿਲਾ ਸੈਸ਼ਨ ਹੀ ਸ਼ੁਰੂ ਹੋਇਆ। ਔਰ ਉਹਦੇ ਜਦੋਂ ਬਿੱਲ ਸਰਕਾਰੀ ਬੈਂਚਾਂ ਵੱਲੋਂ ਲਿਆਂਦਾ ਗਿਆ ਤੇ ਅਕਾਲੀਆਂ ਦੇ MLA ਖਲੋ ਕੇ ਜਿਉਂ ਧੂਆਂ ਧਾਰ ਕੇ ਇਹ ਜਿਹੜਾ ਅਸੀਂ ਤਾਜਦਾਰਾਂ ਨੂੰ ਦਿੱਲੀ ਦੇ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਇਹ ਧੱਕੇ ਵਾਲੀ ਗੱਲ ਬਰਦਾਸ਼ਤ ਨਹੀਂ ਕਰਾਂਗੇ, ਦੂਜਾ ਨਹੀਂ ਹੋਏਗਾ। ਔਰ ਜਿਵੇਂ ਐਜ਼ ਦ ਸਟੋਰੀ ਗੋਜ਼ ਕਿ 10 ਮਿੰਟ ਦੀ ਬ੍ਰੇਕ ਲਈ ਗਈ, ਕਿਉਂਕਿ ਜੇ ਤੁਸੀਂ
ਉਹਨਾਂ ਬਿੱਲਾਂ ਨੂੰ ਜੇ ਤੁਸੀਂ ਪੇਸ਼ ਕਰਨਾ ਹੈ, ਤੁਹਾਡੇ ਆਪਣੇ ਹੀ ਐਮਐਲਏ ਉਹਦਾ ਵਿਰੋਧ ਕਰ ਰਹੇ ਨੇ, ਵੋਟ ਗਲਾਫ ਪਾਣਗੇ ਤੇ ਸਰਕਾਰ ਡਿੱਗ ਪਏਗੀ। ਸੋ ਉਹਨਾਂ ਨੇ ਬ੍ਰੇਕ ਕਰਕੇ ਦੱਸਿਆ ਕਿ ਹੁਣ ਸਰਕਾਰ ਬਦਲ ਗਈ ਹੈ, ਤੁਸੀਂ ਦੂਜੀ ਸਰਕਾਰ ਦੇ ਨੇ ਤੇ ਤੁਹਾਡੀ ਸਰਕਾਰ ਡਿੱਗ ਪਏਗੀ, ਇਹ ਤੁਹਾਡੀ ਆਪਣੀ ਸਰਕਾਰ ਹੈ, ਉਹਦੇ ਲਿਆਂਦੇ ਬਿੱਲ ਨੇ। ਜੇ ਤੁਹਾਡੇ ਕੋਈ ਇਤਰਾਜ਼ ਨੇ ਉਹ ਅੰਦਰ ਬੈਠ ਕੇ ਦੱਸੋ, ਉਹਦੇ ਚ ਇੰਪਰੂਵ ਹੋਏਗਾ, ਤੁਸੀਂ ਇਵੇਂ ਨਾ ਕਰੋ। ਹੁਣ ਉਹਦੇ ਚ ਕਸੂਰ ਉਹਨਾਂ ਦਾ ਨਹੀਂ ਹੈ ਵੀ ਜਦੋਂ ਤੁਹਾਡੀ ਟ੍ਰੇਨਿੰਗ ਇਹ ਹੋਈ ਹੈ ਕਿ ਵੀ ਤੁਸੀਂ ਜੋ ਸਰਕਾਰ ਵੱਲੋਂ ਹੋਣਾ ਉਹਦਾ ਵਿਰੋਧ ਕਰਨਾ ਤੇ ਤੁਹਾਨੂੰ ਇਹ ਭੁੱਲ ਹੀ ਗਿਆ ਵੀ ਤੁਹਾਡੀ ਸਰਕਾਰ ਹੈ। ਸੋ ਉਹੀ ਹਾਲ ਹੁਣ ਤਾਲਿਬਾਨ ਦਾ। ਹੁਣ ਤੱਕ ਤਾਂ ਉਹ ਦੁਸ਼ਮਣ ਦੇ ਨਾਲ ਲੜਦੇ ਰਹੇ ਨੇ, ਹੁਣ ਉਹਨਾਂ ਨੂੰ ਇੱਕਦਮ ਉਹ ਇੱਕ ਹਾਕਮ ਦੇ ਰੋਲ ਚ ਆਏ ਨੇ। ਔਰ ਜਿਵੇਂ ਮੈਂ ਕਿਹਾ ਕਿ ਵੀ ਕੋਈ ਚੇਨ ਆਫ ਕਮਾਂਡ, ਲੋਕਲ ਲੈਵਲ ਦੇ ਕਈ ਕਮਾਂਡਰ ਉਹ ਆਪਣੀ ਮਰਜ਼ੀ ਵੀ ਕਰਦੇ ਹੋਣਗੇ। ਔਰ ਉਹਦੇ ਚੋਂ ਕੁਝ ਐਸੀਆਂ ਖਬਰਾਂ ਵੀ ਆਈਆਂ ਜਿਹੜੀਆਂ ਜੇ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਦੀ ਅੱਖ ਤੋਂ ਦੇਖੋ ਤੇ ਉਹ ਉਹਨੂੰ ਵਾਪਸ ਜਾ ਕੇ 1996 ਦੌਰ ਦੇ ਤਾਲਿਬਾਨ ਦੇ ਨਾਲ ਜੋੜਦੇ ਨੇ। ਸੋ ਇਹਨਾਂ ਹਾਲਾਤਾਂ 'ਚ ਈਵਨ ਪਾਕਿਸਤਾਨ ਜਾਂ ਚੀਨ ਜਾਂ ਰੂਸ ਜਿਹੜੇ ਔਰ ਇਸੇ ਤਰ੍ਹਾਂ ਆਲ ਇਨਕਲੂਸਿਵ ਗਵਰਨਮੈਂਟ ਦੀ ਲਾਈਨ, ਹੁਣ ਜੇ ਸ਼ੀਆ ਮਾਰੇ ਜਾਂਦੇ ਨੇ ਤੇ ਜ਼ਾਹਰ ਹੈ ਈਰਾਨ ਇੱਕ ਸ਼ੀਆ ਕੰਟਰੀ ਹੈ ਔਰ ਈਰਾਨ ਜਿਹੜਾ ਹੈ ਉਹ ਉਹਨੂੰ ਕਿੰਨਾ ਕੁ ਇੰਡੋਰਸ ਕਰੇਗਾ ਉਹ ਸਾਰਿਆਂ ਨੂੰ। ਔਰ ਇਸੇ ਲਈ ਉਹਨੇ ਈਰਾਨ ਨੇ ਇੱਕ ਦੋ ਇਹਨਾਂ ਦੇ ਐਕਸ਼ਨਸ ਦੀ ਖੁੱਲ੍ਹ ਕੇ ਵਿਰੋਧਤਾ ਵੀ ਕੀਤੀ ਹੈ। ਹੁਣ ਇਸ ਸਭ ਦੇ ਚੱਲਦੇ ਆ ਇਹ 2 ਮਹੀਨੇ ਹੋ ਗਏ, ਮਾਨਤਾ ਕਦੋਂ ਮਿਲੇਗੀ? ਤਾਲਿਬਾਨ ਜਿਹੜੇ ਉਹਨਾਂ ਨੇ ਪ੍ਰੋਮਿਸ ਕੀਤੇ ਨੇ ਵਿਮਨ ਐਜੂਕੇਸ਼ਨ, ਵਿਮਨ ਰਾਈਟਸ, ਔਰ ਈਵਨ ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਭਾਈ ਇਸਲਾਮ ਦੇ ਮੁਤਾਬਕ ਵੀ ਜੋ ਹੋ ਰਿਹਾ ਇਹ ਠੀਕ ਨਹੀਂ ਹੈ ਇਹ। ਲੇਕਿਨ ਉਹ ਜੇ ਇੰਨੇ ਸੌਖੇ ਮੰਨ ਜਾਣ ਫਿਰ ਤਾਲਿਬਾਨ ਕਾਹਦੇ ਹੋਏ? 20 ਸਾਲ ਤਾਂ ਲੜਦੇ ਰਹੇ ਨੇ ਇਸ ਲਈ ਕਿਉਂਕਿ ਸੌਖੇ ਮੰਨਣ ਵਾਲੇ ਨਹੀਂ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕ੍ਰਾਈਸਿਸ ਹੈ ਉਹ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ। ਔਰ ਉਸ ਦੇ ਉੱਤੇ ਜਿਹੜੀ G20 ਮੁਲਕਾਂ ਦੀ ਇੱਕ ਵਰਚੁਅਲ ਕਾਨਫਰੰਸ ਅੱਜ ਹੋਈ ਜਿਸ ਨੂੰ ਇਟਲੀ ਦੇ ਪ੍ਰੀਮੀਅਰ ਨੇ ਲੀਡ ਕੀਤਾ ਔਰ ਉਸ ਦੇ ਵਿੱਚ ਚਾਈਨਾ ਔਰ ਰਸ਼ੀਆ ਬਹੁਤ ਦੂਸਰੇ ਮੁਲਕਾਂ ਦੇ ਤਾਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸ਼ਾਮਲ ਹੋਏ ਲੇਕਿਨ ਉਹਨਾਂ ਦੇ ਨੁਮਾਇੰਦੇ ਸੀ ਰਸ਼ੀਆ ਔਰ ਚਾਈਨਾ ਦੇ। ਇਹਦੇ ਚ ਮੋਦੀ ਵੀ ਆਇਆ, ਉਹਨੇ ਵੀ ਆਪਣੀਆਂ ਜਵਲੀਆਂ ਮਾਰੀਆਂ, ਬਾਕੀਆਂ ਦੇ ਵੀ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਜਿਹੜੀ ਗੱਲ ਇਸ ਤੋਂ ਇੱਕ ਦਿਨ ਪਹਿਲਾਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ ਐਡਰੈਸ ਕਰਦਿਆਂ ਕਹੀ ਸੀ ਦੁਨੀਆ ਨੂੰ, ਉਹਨਾਂ ਨੇ ਇਹ ਜਿਹੜੀ ਹੈ ਇਹ ਗੁਹਾਰ ਲਾਈ ਸੀ, ਇਹ ਪੱਲੂ ਫੇਰ ਕੇ ਇਹ ਕਿਹਾ ਸੀ ਕਿ ਭਾਈ ਤੁਸੀਂ ਜੋ ਕਰ ਰਹੇ ਹੋ ਇਹ ਠੀਕ ਨਹੀਂ ਹੈ। ਔਰ 18 ਮਿਲੀਅਨ ਲੋਕ ਜਿਹੜੇ ਨੇ ਅਫਗਾਨਿਸਤਾਨ ਫੇਸਿਸ ਮੇਕ ਔਰ ਬ੍ਰੇਕ ਮੋਮੈਂਟ। ਉਹਨਾਂ ਨੇ ਕਿਹਾ ਵੀ ਜਾਂ ਇਹ ਹੋਏਗਾ ਜਾਂ ਬਹੁਤ ਤਬਾਹੀ ਹੋਏਗੀ। ਔਰ ਇਸ ਵੇਲੇ ਦੁਨੀਆ ਨੂੰ ਐਂਟੋਨੀਓ ਗੁਟਰਸ ਨੇ ਕਿਹਾ ਕਿ ਵੀ ਤਾਲਿਬਾਨ ਵੀ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਪ੍ਰੋਮਿਸ ਤੋੜੇ ਨੇ ਟੂ ਅਲਾਉ women ਟੂ ਵਰਕ ਐਂਡ ਗਰਲਸ ਟੂ ਹੈਵ ਐਕਸੈਸ ਟੂ ਆਲ ਲੈਵਲਸ ਆਫ ਐਜੂਕੇਸ਼ਨ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਜੋ ਉੱਥੇ ਹਾਲਤ ਹੈ with the right now with the assets frozen, development aid paused, economy breaking down, banks are closing, essential services such as healthcare have been suspended in many places। ਸੋ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੱਕੋ ਤਰੀਕਾ ਹੈ ਜੇ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਕੈਸ਼ ਇਨਸਰਟ ਨਹੀਂ ਹੁੰਦਾ। ਮਿਸਟਰ ਗੁਟਰਸ said cash can be injected into Afghan economy without violating international laws or compromising principles। ਕਿਉਂਕਿ ਮਾਨਤਾ ਤਾਂ ਦੇ ਨਹੀਂ ਰਹੇ। ਉਹਨੇ ਕਿਹਾ ਇਹਦੇ ਬਾਵਜੂਦ ਕਿ ਤੁਸੀਂ ਨਾ ਵੀ ਮਾਨਤਾ ਦਿਓ ਸਟਿਲ ਤੁਸੀਂ ਕੈਸ਼ ਜਿਹੜਾ ਉਹਦੇ 'ਚ ਥਰੋ ਕਰ ਸਕਦੇ ਹੋ ਔਰ ਉਹਨੂੰ ਤੁਸੀਂ UN ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਉੱਥੇ ਫੂਡ ਔਰ ਦੂਸਰੇ ਚੀਜ਼ਾਂ ਦੀ ਟੇਕ ਕੇਅਰ ਕਰਦਾ। ਇਸੇ ਤਰ੍ਹਾਂ ਦੂਸਰੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ NGOs ਵੀ ਉਹਦੇ 'ਚ ਪਾਰਟਿਸਿਪੇਟ ਕਰ ਸਕਦੀਆਂ ਨੇ ਔਰ ਇਸੇ ਤਰ੍ਹਾਂ ਈਵਨ ਵਰਲਡ ਬੈਂਕ ਜਿਹੜਾ ਹੈ ਉਹ ਵੀ ਇੱਕ ਫੰਡ ਕ੍ਰੀਏਟ ਕਰ ਸਕਦਾ ਵਿਦਆਊਟ ਵਾਇਓਲੇਟਿੰਗ ਦਾ ਸੈਂਕਸ਼ਨਸ ਔਰ ਨਾਟ recognizing them। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੇ ਇੰਜੈਕਸ਼ਨ ਲਿਕੁਇਡਿਟੀ ਦੀ ਨਹੀਂ ਹੁੰਦੀ ਅਫਗਾਨ ਇਕਨੋਮੀ ਦੇ ਵਿੱਚ ਫਿਰ ਇਹ ਬਹੁਤ ਵੱਡਾ ਕ੍ਰਾਈਸਿਸ ਹੋਏਗਾ। ਔਰ ਨਾਲ ਦੀ ਨਾਲ ਉਹਨਾਂ ਨੇ ਝਾੜ ਵੀ ਪਾਇਆ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਵੀ ਉਹ ਜਿਹੜੇ ਨੇ ਬਹੁਤ ਸਲੋ ਚੱਲ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਆਈ ਥਿੰਕ ਇੰਟਰਨੈਸ਼ਨਲ ਕਮਿਊਨਿਟੀ ਇਜ਼ ਮੂਵਿੰਗ ਟੂ ਸਲੋ। ਸੋ ਇਹ ਤੋਂ ਬਾਅਦ ਜਦੋਂ ਅਸੀਂ ਹੁਣ ਪਹਿਲਾਂ G20 ਕੰਟਰੀਜ਼ ਦੀ ਗੱਲ ਕਰੀਏ ਜ਼ਾਹਰ ਹੈ ਅਸੀਂ G7 ਸੁਣਦੇ ਹਾਂ 7 ਵੱਡੇ ਕਿਸੇ ਜ਼ਮਾਨੇ 'ਚ ਜਦੋਂ ਨਿਊਕਲੀਅਰ ਕਲੱਬ ਬਣਿਆ ਸਿਕਿਉਰਿਟੀ ਕੌਂਸਲ ਮੈਂਬਰ ਤੇ ਜ਼ਾਹਰ ਹੈ 5 ਸਿਕਿਉਰਿਟੀ ਕੌਂਸਲ ਮੈਂਬਰ ਫਿਰ ਇਕਨੋਮੀ ਦੇ ਹਿਸਾਬ ਨਾਲ ਹੋਣ ਲੱਗ ਗਿਆ ਕਿ ਵੀ ਕਿਹਦੀ ਕਿੰਨੀ ਇਕਨੋਮੀ ਹੈ ਉਹਨੂੰ ਸ਼ਾਮਲ ਕੀਤਾ ਜਾਏ। ਔਰ G20 ਮੁਲਕਾਂ ਦੇ ਵਿੱਚ 19 ਮੁਲਕ ਨੇ
ਔਰ ਇੱਕ ਯੂਰਪੀਅਨ ਯੂਨੀਅਨ ਨੂੰ, ਕਿਉਂਕਿ ਯੂਰਪੀਅਨ ਯੂਨੀਅਨ ਆਪਣੇ ਆਪ 'ਚ ਇੱਕ ਅੱਡ ਬਾਡੀ ਹੈ, ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਸੁਪਰੀਮ ਕੋਰਟ ਹੈ, ਉਹਨਾਂ ਦਾ ਆਪਣਾ ਬਜਟ ਵੀ ਹੈ, ਯੂਰਪੀਅਨ ਕੋਰਟ ਵੀ ਹੈ, ਯੂਰਪੀਅਨ ਯੂਨੀਅਨ ਹੈ, ਯੂਰਪੀਅਨ ਪਾਰਲੀਮੈਂਟ ਹੈ, ਉਹਨੂੰ ਵੀ ਇਸ G20 ਦਾ ਉਹਨਾਂ ਨੇ ਮੈਂਬਰ ਬਣਾਇਆ ਹੋਇਆ। ਤੇ ਜਿਹੜੇ 19 ਮੁਲਕ ਇਸ ਦੇ ਨੇ ਯੂਰਪੀਅਨ ਯੂਨੀਅਨ ਤੋਂ ਇਲਾਵਾ, ਉਹਨਾਂ ਦੇ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚਾਈਨਾ, ਜਰਮਨੀ, ਫਰਾਂਸ, ਇੰਡੀਆ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰਸ਼ੀਆ, ਸਾਊਦੀ ਅਰੇਬੀਆ, ਸਾਊਥ ਅਫਰੀਕਾ, ਸਾਊਥ ਕੋਰੀਆ, ਟਰਕੀ, ਯੂਨਾਈਟਿਡ ਕਿੰਗਡਮ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਹਨਾਂ 'ਚ 2 ਮੁਸਲਮਾਨ ਮੁਲਕ ਨੇ, ਸਾਊਦੀ ਅਰੇਬੀਆ ਐਂਡ ਟਰਕੀ, ਜਿਹੜੇ ਇਸ G20 ਦਾ ਹਿੱਸਾ ਨੇ। ਹੁਣ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਪਹਿਲਾਂ ਤਾਂ ਇਹ ਇਸ G20 ਦੀ ਮੀਟਿੰਗ ਦੇ ਵਿੱਚ ਕੀ ਹੋਇਆ, ਔਰ ਇਸ ਦੇ ਉੱਤੇ ਮੈਂ BBC ਦੀ ਕਵਰੇਜ ਦੇ ਉੱਤੇ ਰਿਲਾਈ ਕਰਾਂਗਾ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਕਵਰੇਜਸ ਨੇ। ਉਹ ਜਿਵੇਂ ਮੈਂ ਦੱਸਿਆ ਕਿ ਵੀ ਵਰਚੁਅਲ ਸੀ, ਇਟਾਲੀਅਨ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਹੋਸਟ ਕੀਤਾ, ਔਰ ਉਹੀ ਇਸ਼ੂ ਜਿਹੜੇ ਐਂਟੋਨੀਓ ਗੁਟਰਸ ਨੇ ਕਿਹਾ ਸੀ ਇਹ ਵੀ ਆਏ ਕਿ ਭਾਈ ਤਾਲਿਬਾਨ ਜਿਹੜੇ ਨੇ ਉਹਨਾਂ ਨੇ ਪ੍ਰੋਮਿਸ ਜਿਹੜੇ ਨੇ ਉਹ ਨਿਭਾਏ ਨਹੀਂ ਨੇ। ਪਰ ਇਸ ਪੀਰੀਅਡ ਦੇ ਵਿੱਚ ਇਸ G20 ਤੋਂ ਪਹਿਲਾਂ ਤਾਲਿਬਾਨ ਸਰਕਾਰ ਦੇ ਵੀ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਆਮਿਰ ਖਾਨ ਮੁਤਕੀ, ਉਹਨਾਂ ਦੀ ਕੱਲ ਦੋਹਾ ਕਤਰ ਦੇ ਵਿੱਚ ਅਮਰੀਕਨ ਨੁਮਾਇੰਦਿਆਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ। ਔਰ ਇਹ ਜਦੋਂ ਤੋਂ 15 ਅਗਸਤ ਤੋਂ ਉਹਨਾਂ ਨੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ ਉਸ ਤੋਂ ਬਾਅਦ ਪਹਿਲਾ ਡਾਇਰੈਕਟ ਇੰਟਰੈਕਸ਼ਨ ਹੈ ਅਮਰੀਕਾ ਦੇ ਨਾਲ। ਔਰ ਤਾਲਿਬਾਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਬਾਰ-ਬਾਰ, ਇਹਦੇ 'ਚ ਵੀ G20 ਵਾਲੇ 'ਚ ਵੀ ਪਹਿਲੇ ਵੀ, ਕਿ ਸਾਨੂੰ ਵਕਤ ਦਿਓ, ਅਸੀਂ ਜੋ ਕੁਛ, ਉਹਨੇ ਕਿਹਾ ਵੀ ਜੋ ਕੁਛ ਤੁਸੀਂ 20 ਸਾਲ 'ਚ ਨਹੀਂ ਕਰ ਸਕੇ ਸਾਡੇ ਤੋਂ, ਤੁਸੀਂ ਇਹ ਨਾ ਐਕਸਪੈਕਟ ਕਰੋ ਵੀ ਅਸੀਂ 2 ਮਹੀਨੇ 'ਚ ਕਰ ਦਿਆਂਗੇ, ਅਸੀਂ ਕਮਿਟ ਕੀਤਾ ਹੋਇਆ, ਅਸੀਂ ਕਰਾਂਗੇ। ਸੋ ਇੱਕ ਗੱਲ ਤਾਂ ਇਹ ਚੰਗੀ ਹੈ ਵੀ ਇਸ ਲੈਵਲ ਦੇ ਉੱਤੇ ਤਾਲਿਬਾਨ ਦੇ ਨਾਲ ਇੰਗੇਜਮੈਂਟ ਸ਼ੁਰੂ ਹੋਈ ਹੈ। ਔਰ ਇਹ ਜਿਹੜੀ ਚੱਲੀ ਸਾਰੀ ਉਹਨਾਂ ਦੀ G20 ਮੀਟ, ਉਸ ਦੇ ਵਿੱਚ ਯੂਰਪੀਅਨ ਯੂਨੀਅਨ ਨੇ $1 ਬਿਲੀਅਨ ਕਮਿਟ ਕੀਤਾ ਕਿ ਵੀ ਅਸੀਂ ਇਸ ਹਿਊਮੈਨਿਟੇਰੀਅਨ ਏਡ ਦੇ ਲਈ ਦਿਆਂਗੇ। ਔਰ ਲੇਕਿਨ ਇਸ ਦੇ ਨਾਲ ਉਹਨਾਂ ਦੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਨੇ ਯੂਰਸੂਲਾ ਨੌਨ ਡਰ ਲਿਓ, ਉਹਨਾਂ ਨੇ $1 ਬਿਲੀਅਨ ਜਿਹੜਾ ਉਹ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਮਿਸਿਸ ਮਰਕਲ, ਜਰਮਨ ਦੀ ਚਾਂਸਲਰ, ਜਿਹੜੀ ਹੁਣ ਭਾਵੇਂ ਉਹਨੇ ਚੋਣ ਨਹੀਂ ਲੜੀ ਪਰ ਅਜੇ ਕਿਉਂਕਿ ਨਵੀਂ ਸਰਕਾਰ ਬਣਨੀ ਹੈ, ਸਟਿਲ ਉਹ ਔਨ ਦਾ ਲਾਈਨ ਸੀ। ਔਰ ਉਹਦੇ 'ਚ ਉਹਨਾਂ ਨੇ ਇਹ ਖਾਸ ਤੌਰ ਤੇ ਕਿਹਾ ਜਰਮਨੀ ਨੇ $40 ਮਿਲੀਅਨ ਕਮਿਟ ਕੀਤਾ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਈ ਸਾਨੂੰ, ਅਸੀਂ ਇਹ ਹਾਲਾਤ ਨਾ ਪੈਦਾ ਹੋਣ ਦੇਈਏ ਕਿ ਸਭ ਕੁਝ ਕੇਓਸ ਦੇ ਵਿੱਚ, ਅਫਰਾ ਤਫਰੀ 'ਚ ਬਦਲ ਜਾਏ। ਔਰ ਇਹ ਇੰਟਰਨੈਸ਼ਨਲ ਕਮਿਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨੂੰ ਬਿਲਕੁਲ ਕ੍ਰਾਈਸਿਸ 'ਚ ਨਾ ਜਾਣ ਦੇ, ਕਿਉਂਕਿ ਇੱਕ ਪਾਸੇ ਵਾਰ ਦੇ ਚਲਦਿਆਂ 20 ਸਾਲ 'ਚ ਔਰ ਅਫਗਾਨਿਸਤਾਨ ਜੋ ਹੋਇਆ ਇਸ ਵੇਲੇ ਉੱਥੇ ਸੋਕਾ ਵੀ ਪਿਆ ਹੋਇਆ, ਜਿਹਨੂੰ ਅਸੀਂ ਔੜ ਕਹਿੰਦੇ ਹਾਂ, ਮੀਂਹ ਨਹੀਂ ਪਏ। ਸੋ ਜਿਹੜੀ ਉਹਨਾਂ ਦੀ ਨੈਚੁਰਲ ਫਸਲ ਵੀ ਹੁੰਦੀ ਹੈ ਉਹ ਵੀ ਨਹੀਂ ਹੋ ਰਹੀ। ਔਰ ਇਸ ਸਾਰੇ 'ਚੋਂ ਜਿਹੜਾ ਹੁਣ ਇੱਕ ਗੱਲ ਜਿਹੜੀ ਉਹਨਾਂ ਨੂੰ ਵਾਰ-ਵਾਰ ਕਹੀ ਗਈ ਕਿ ਜੇ ਉਹ ਅਲ-ਕਾਇਦਾ ਔਰ ਇਸਲਾਮਿਕ ਸਟੇਟ ਦੇ ਸੇਫ ਹੇਵਨ ਨਾ ਬਣ, ਉਹ ਤਾਂ ਉਹਨਾਂ ਦੇ ਵੀ ਇੰਟਰਸਟ ਨਹੀਂ ਹੈ। ਤਾਲਿਬਾਨ ਨੇ ਕਿਹਾ ਜੀ ਅਸੀਂ ਕਾਫੀ ਹੱਦ ਤੱਕ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਉਹਨਾਂ ਦੀਆਂ ਸੀਕ੍ਰੇਟ ਸਕੀਮਾਂ ਦਾ ਸਾਨੂੰ ਪਤਾ ਲੱਗਾ ਔਰ ਅਸੀਂ ਜਿਹੜਾ ਉਸ ਨੂੰ ਆਲਰੇਡੀ ਨਿਊਟਰਲਾਈਜ਼ ਕਰ ਦਿੱਤਾ ਹੈ ਕਾਫੀ ਹੱਦ ਤੱਕ। ਉਹ ਕਰਨਗੇ ਵੀ, ਉਹ ਤਾਂ ਉਹਨਾਂ ਦੇ ਆਪਣੇ ਇੰਟਰਸਟ ਵੀ ਹੈ। ਔਰ ਇਹ ਜਿਹੜੀਆਂ ਨੇ, ਕਿਉਂਕਿ ਕਤਰ ਨੇ ਜਿਹੜਾ ਇਹ ਸਾਰੇ ਦੇ ਵਿੱਚ ਕਾਫੀ ਮੇਜਰ ਰੋਲ ਅਦਾ ਕੀਤਾ। ਹੁਣ ਇਹ ਤਾਂ ਇਹਨਾਂ ਦੀ ਕਮਿਟਮੈਂਟ ਦੀ ਗੱਲ ਹੈ, ਬਾਕੀ ਤਾਂ ਗੱਲਾਂ ਬਾਤਾਂ ਐਟਲੀਸਟ ਐਨਗੇਜਮੈਂਟ ਸ਼ੁਰੂ ਹੋਈ। ਪਰ ਜਿਹੜਾ ਸਵਾਲ ਇਸ ਸਾਰੇ ਦੇ ਚੱਲਦੇ ਆ, ਜਿਹੜਾ ਤੁਸੀਂ ਵੀ ਪੁੱਛਿਆ ਔਰ ਮੇਰੇ ਮਾਈਂਡ 'ਚ ਵੀ ਹੈ ਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਇਸਲਾਮਿਕ ਮੁਲਕਾਂ ਦੀ ਗੱਲ ਕਰਦੇ ਹਾਂ, ਬਿਲਕੁਲ ਬੇਸ਼ੱਕ OIC ਉਹਨਾਂ ਦੀ 57 ਦੇਸ਼ਾਂ ਦੀ ਜਮਾਤ ਹੈ, ਜਿਹੜੇ ਨਹੀਂ ਵੀ ਹੋਣਗੇ ਜਾਂ ਹੈ ਵੀ ਨੇ, ਇਹਨਾਂ 'ਚੋਂ 2 ਤਾਂ ਜਿਵੇਂ ਸਾਊਦੀ ਅਰੇਬੀਆ ਔਰ ਟਰਕੀ ਜਿਹੜਾ ਹੈ ਉਹ G20 ਦੇ ਮੈਂਬਰ ਵੀ ਨੇ। ਹੁਣ ਜਦੋਂ ਅਸੀਂ ਨਾ ਅਰਬ ਦੇਸ਼ਾਂ ਦੀ ਅਮੀਰੀ ਦੀ ਗੱਲ ਦੇਖਦੇ ਹਾਂ, ਅਕਸਰ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ ਕਿ ਜੀ ਕਿੰਗ ਜਿੱਥੇ ਠਹਿਰਦਾ ਹੈ ਉੱਥੇ ਜਿਹੜੇ ਵੇਟਰ ਨੇ ਉਹਨਾਂ ਨੂੰ ਵੀ ਸੋਨੇ ਦੀਆਂ ਘੜੀਆਂ ਜਿਹੜੀਆਂ ਨੇ ਉਹ ਗਿਫਟ ਕੀਤੀਆਂ ਹੁੰਦੀਆਂ। ਔਰ ਉਹਨਾਂ ਦੀ ਜੇ ਤੁਸੀਂ ਇਹ ਆਸ਼ੀ ਦਾ ਹਾਲ ਦੇਖੋ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਈਆਂ ਦੇ ਤਾਂ
ਬਾਥਰੂਮ ਹੀ ਜਿਹੜੇ ਨੇ ਸਾਰੇ ਥੱਲੀਆਂ ਟਾਈਲਾਂ ਤੋਂ ਲੈ ਕੇ ਔਰ ਉਹ ਸਿੰਕ ਤੱਕ ਸਾਰੇ ਸੋਨੇ ਦੇ ਬਣੇ ਹੁੰਦੇ ਨੇ। ਬਿਲੀਅਨਸ ਆਫ ਡਾਲਰਸ ਇਹਨਾਂ ਦੇ ਕੋਲ ਨੇ। ਹੁਣ ਇੱਕ ਪਾਸੇ ਤਾਂ ਉਹ ਸਾਊਦੀ ਅਰੇਬੀਆ ਹੋਏ ਜਾਂ ਹੋਰ ਵੀ ਜਿਨ੍ਹਾਂ ਨੂੰ ਇਹ ਚਾਅ ਵੀ ਹੁੰਦਾ ਹੈ ਕਿ ਵੀ ਅਸੀਂ ਦੁਨੀਆ ਦੇ ਵਿੱਚ ਇਸਲਾਮ ਫੈਲਾਉਣਾ ਹੈ, ਇਸਲਾਮ ਨੂੰ ਜਿਹੜਾ ਅਸੀਂ ਘਰ ਘਰ ਪਹੁੰਚਾਉਣਾ ਹੈ। ਚਲੋ ਇਹ ਮਨਸ਼ਾ ਰੱਖਣੀ ਚੰਗੀ ਗੱਲ ਹੈ। ਤਾਲਿਬਾਨ ਜਿਹੜੇ 20 ਸਾਲ ਹਰ ਹਾਰਡਸ਼ਿਪ ਚੋਂ ਲੜੇ, ਉਹ ਇਸੇ ਗੱਲ ਦੇ ਉੱਤੇ ਹੀ ਉਹਨਾਂ ਨੇ ਕਿੰਨਾ ਵਕਤ ਅਮਰੀਕਾ ਦੇ ਨਾਲ ਲਾਇਆ ਕਿ ਵੀ ਅਸੀਂ ਇਹਦਾ ਨਾਂ ਵੀ ਅਫਗਾਨਿਸਤਾਨ ਦਾ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਰੱਖਣਾ ਹੈ, ਇਸਲਾਮਿਕ ਔਰ ਅਸੀਂ ਸ਼ਰਅ ਬੇਸਡ ਕਰਨਾ ਹੈ। ਚਲੋ ਇਹ ਵੀ ਉਹਨਾਂ ਦਾ। ਹੁਣ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੂੰ ਇਹ ਅਦਰਵਾਈਜ਼ ਮੁਜਾਹਿਦ ਕਹਿੰਦੇ ਨੇ, ਅਦਰਵਾਈਜ਼ ਪ੍ਰਾਈਡ ਵੀ ਲੈਂਦੇ ਨੇ। ਦੇਖੋ ਜਿਹੜਾ ਹੈ ਉਹ ਇਸਲਾਮ ਦੀ ਸਪਿਰਿਟ ਲੜੀ ਹੈ, ਬਿਲਕੁਲ ਇਸਲਾਮ ਦੀ ਸਪਿਰਿਟ ਲੜੀ ਹੈ। ਪਰ ਹੁਣ ਇਸ ਸਭ ਦੇ ਚਲਦੇ ਆ ਜਦੋਂ ਸੱਚਮੁੱਚ ਜਦੋਂ ਹੁਣ ਉਹ ਆਜ਼ਾਦ ਹੋ ਚੁੱਕੇ ਨੇ, ਉਹਨਾਂ ਦੇ ਜਿਹੜੇ ਨੇ ਉਹ 40 ਮਿਲੀਅਨ 4 ਕਰੋੜ ਲੋਕ ਜਿਹੜੇ ਬੇਸ਼ੱਕ ਕੋਈ ਮਾਨਤਾ ਦੇ ਨਾ ਦੇ, ਉਹ ਵੀ ਨਾ ਦੇਣ, ਪਰ ਤੁਸੀਂ ਫਿਰ ਉਹ ਹਾਲਾਤ ਕਿਉਂ ਪੈਦਾ ਕਰ ਰਹੇ ਹੋ ਕਿ ਉਹੀ ਠੂਠਾ ਜਿਹੜਾ ਹੈ ਤੁਸੀਂ ਉਹੀ ਵੈਸਟਰਨ ਕੰਟਰੀਜ਼ ਅਮਰੀਕਾ ਜਿਨ੍ਹਾਂ ਨੂੰ ਤੁਸੀਂ ਜਿਹੜਾ ਉਹ ਕਿਸ ਕਿਸਮ ਦੇ ਲਕਬਾਂ ਦੇ ਨਾਲ ਨਵਾਜਦੇ ਹੋ ਔਰ ਤੁਸੀਂ ਉਹਨਾਂ ਦੇ ਪੈਸੇ ਦੇ ਨਾਲ ਜਾਂ ਉਹਨਾਂ ਦੀ ਸਾਰੇ ਮਦਦ ਦੇ ਨਾਲ ਜਾਂ ਉਹਨਾਂ ਦੀ ਹਿਊਮੈਨਿਟੇਰੀਅਨ ਏਡ ਜਾਂ ਦੂਜੀ ਤੀਜੀ ਉਹਦੇ ਨਾਲ ਉਹੀ ਜਿਹੜੇ ਇੱਕ ਇਸਲਾਮ 'ਚ ਯਕੀਨ ਰੱਖਣ ਵਾਲੇ ਲੋਕ ਨੇ ਉਹਨਾਂ ਦੀ ਜਿਹੜੀ ਹੈ ਰੋਟੀ ਪਾਣੀ ਉਸ ਤੋਂ ਚੱਲੇ, ਫਿਰ ਤੁਹਾਡਾ ਪ੍ਰਾਈਡ ਕਿੱਥੇ ਜਾਂਦਾ? ਜੇ ਸੱਚਮੁੱਚ ਹੀ ਤੁਸੀਂ ਅਣਖ ਵੀ ਦਿਖਾਣੀ ਚਾਹੁੰਦੇ ਹੋ, ਚਲੋ ਅਦਰਵਾਈਜ਼ ਤਾਂ ਤੁਹਾਡੇ 'ਚੋਂ ਹੈ ਨਹੀਂ, ਗਟਸ ਹੀ ਨਹੀਂ ਨੇ। ਅਦਰਵਾਈਜ਼ ਫਲਸਤੀਨੀ ਥੋੜੀ ਰੁਲ ਰਹੇ ਹੁੰਦੇ ਜੋ ਉਹਨਾਂ ਦਾ ਹਾਰ ਹੋਇਆ ਹੋਇਆ ਅੰਦਰ ਖਾਤੇ ਤੁਸੀਂ ਇਜ਼ਰਾਈਲ ਨਾਲ ਡੀਲ ਵੀ ਬਣਾ ਰਹੇ ਹੋ, ਦੂਸਰਾ ਵੀ ਕਰ ਰਹੇ ਹੋ, ਆਪਣੇ ਲੋਕਾਂ ਦੇ ਨਾਲ ਵੀ ਤੁਸੀਂ ਕਿਹੋ ਜਿਹਾ ਸਲੂਕ ਕਰਦੇ ਹੋ ਆਪਣੀ ਉਸ ਨੂੰ। ਲੇਕਿਨ ਇਹ ਗੱਲ ਮੈਨੂੰ ਇਹ ਹੋਇਆ, ਮੈਂ ਕਿਹਾ ਲੈ ਦੇ ਕੇ ਜਿਨ੍ਹਾਂ ਨੂੰ ਤੁਸੀਂ ਕਾਫਰ ਕਹੋ, ਜਿਨ੍ਹਾਂ ਨੂੰ ਤੁਸੀਂ ਡੈਵਲ ਕਹੋ, ਜਿਨ੍ਹਾਂ ਦੇ ਲਈ ਜੋ ਮਰਜ਼ੀ ਹੋਰ ਲਕਬ ਵਰਤੋ, ਫਿਰ ਉਹੀ ਵੈਸਟਰਨ ਕੰਟਰੀ ਜਾਂ ਉਹੀ ਅਮਰੀਕਾ ਉਹ ਹਿਊਮੈਨਿਟੇਰੀਅਨ ਏਡ ਹੋਏ ਜਾਂ ਉਹਨਾਂ ਦੀ ਬਣਾਈ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਜਿਹਨੂੰ ਵੱਡੀ ਗਿਣਤੀ 'ਚ ਉਹੀ ਫੰਡ ਕਰਦੇ ਨੇ, ਜੇ ਅਸੀਂ ਉਹਨਾਂ ਦੇ ਉੱਤੇ ਹੀ ਡਿਪੈਂਡ ਕਰਨਾ ਹੈ ਤੇ ਫਿਰ ਅਸੀਂ ਬਾਕੀ ਦਮਗਜ਼ੇ ਮਾਰਨ ਦੀ ਫਿਰ ਕੋਈ ਲੋੜ ਤਾਂ ਨਹੀਂ ਰਹਿੰਦੀ। ਫਿਰ ਤਾਂ ਜਾਂ ਤਾਂ ਜਿਹੜਾ ਇਸ ਗੱਲ ਨੂੰ ਛੱਡੋ ਕਿ ਵੀ ਤੁਸੀਂ ਖਾਮਖਾਹ ਦਾ ਜਿਹੜਾ ਉਸ ਆਈਡੀਓਲੋਜੀ ਨੂੰ ਲੈ ਕੇ ਕਾਮਨਰ ਜਿਹੜਾ ਆਮ ਜਿਹੜਾ ਦੀਨਦਾਰ ਹੈ ਜਿਹੜਾ ਫੇਥ ਰੱਖਦਾ ਹੈ ਉਹ ਤਾਂ ਜੂਝ ਜਾਂਦਾ ਹੈ, ਉਹ ਸ਼ਹੀਦੀ ਵੀ ਪਾ ਜਾਂਦਾ ਹੈ, ਉਹ ਜਿਹੜਾ ਅੱਗੇ ਵੀ ਜਿਹੜਾ ਵੱਧ ਕੇ ਉਹਨੂੰ ਹੁੰਦਾ ਹੈ ਕਿ ਵੀ ਉਹ ਇਸਲਾਮ ਦੇ ਕਾਜ਼ ਨੂੰ ਅੱਗੇ ਤੋਰ ਰਿਹਾ। ਪਰ ਜਿਨ੍ਹਾਂ ਦੇ ਕੋਲ ਦੌਲਤ ਹੈ, ਪੈਸਾ ਹੈ, ਜਿਹੜੇ ਬੈਠੇ ਹੋਏ ਨੇ ਸੋਨੇ ਦੇ ਉਹਨਾਂ ਫਲਸ਼ਿਸ ਦੇ ਉੱਤੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਇੱਥੇ ਜਿਹੜਾ ਹੈ ਇਹ ਜਦੋਂ ਤਾਲਿਬਾਨ ਦਾ ਉਹਨਾਂ ਦਾ ਆ ਕੇ ਉਹ ਆਲਮੋਸਟ ਬੈਗਿੰਗ ਲਾਈਨ ਹੀ ਹੁੰਦੀ ਹੈ। ਹੋਰ ਕੀ ਹੈ, ਤੁਸੀਂ ਉਹਨਾਂ ਤੇ ਕਿਉਂ ਡਿਪੈਂਡ ਕਰ ਰਹੇ ਹੋ? ਤੁਸੀਂ ਇਹ ਕਹੋ ਜੀ ਕੋਈ ਗੱਲ ਨਹੀਂ ਹੈ, 4 ਕਰੋੜ ਨੇ, ਅਸੀਂ ਜੇ 1 ਬਿਲੀਅਨ 700 ਮਿਲੀਅਨ ਅਸੀਂ ਹੈਗੇ ਆ, ਅਸੀਂ ਜਿਹੜਾ 40 ਮਿਲੀਅਨ ਨੂੰ ਵੀ ਦਿੰਦੇ, ਸਾਨੂੰ ਕੋਈ ਲੋੜ ਨਹੀਂ ਹੈ। ਉਹਨਾਂ ਨੂੰ ਤੁਸੀਂ ਕਹੋ ਜੀ ਠੀਕ ਹੈ ਤੁਸੀਂ ਲਾਗੂ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਫਿਰ ਤਾਂ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਜੀ ਪਾਰਟ ਹੈ। ਸੋ ਇਹ ਅਦਰਵਾਈਜ਼ ਇਹ ਡਬਲ ਸਟੈਂਡਰਡ ਜਿਹੜੇ ਨੇ ਉਹ ਕਿਤੇ ਲੈ ਕੇ ਨਹੀਂ ਜਾਂਦੇ। ਔਰ ਸ਼ਾਇਦ ਇਹੀ ਕਾਰਨ ਵੀ ਹੈ ਜਦੋਂ ਅਸੀਂ ਕਿਸੇ ਵੀ ਮਜ਼ਹਬ ਦਾ ਔਰ ਸਿੱਖੀ ਦੇ ਹਵਾਲੇ ਨਾਲ ਵੀ, ਮੈਂ ਕੋਈ ਇਹ ਨਹੀਂ ਹੈ ਵੀ ਮੈਂ ਉਹਨਾਂ ਤੇ ਤੰਜ਼ ਕਰ ਰਿਹਾ, ਸਾਡਾ ਇੱਕ ਵੱਡਾ ਲੀਡਰਸ਼ਿਪ ਦਾ ਹਿੱਸਾ ਜਿਹੜਾ ਲਿਪ ਸਿੰਪਥੀ ਕਰਦਾ ਪਰ ਅਦਰਵਾਈਜ਼ ਟੋਟਲੀ ਕਰਪਟ ਨੇ, ਟੋਟਲੀ ਉਹਨਾਂ ਦੇ ਅੰਦਰ ਆਪਣੀ ਕੌਮ ਦੀ ਜੇ ਮੁਹੱਬਤ ਹੋਏ ਤਾਂ ਫਿਰ ਉਹ ਅੱਜ ਜੋ ਚੱਲ ਰਿਹਾ ਉਹ ਸਾਰੇ ਦਾ ਕੋਈ ਨਿਪਟਾਰਾ ਕੀਤਾ ਹੁੰਦਾ। ਸੋ ਇਹ ਜਿਹੜੀ ਮਨ ਹੋਰ ਮੁੱਖ ਹੋਰ ਵਾਲੀ ਗੱਲ ਹੈ, ਤੁਸੀਂ ਕਰ ਕੁਛ ਰਹੇ ਹੋ, ਕਹਿ ਕੁਛ ਹੋਰ ਰਹੇ ਹੋ। ਆਮ ਤੁਸੀਂ ਦੀਨਦਾਰਾਂ ਨੂੰ ਜਿਹੜਾ ਉਹ ਬਲਦੀ ਦੇ ਬੂਥੇ 'ਚ ਝੋਂਕੜ ਦੇ ਲਈ ਮਜ਼ਹਬ ਦਾ ਨਾਰਾ ਵਰਤਦੇ ਹੋ, ਪਰ ਜਦੋਂ ਉਹਨਾਂ ਦੀ ਮਦਦ ਕਰਨ ਦਾ ਵੇੜਾ ਹੈ ਉਹਨਾਂ ਨੂੰ ਤੁਸੀਂ ਠੂਠੇ ਦੇ ਕੇ ਦੂਸਰਿਆਂ ਦੇ ਦਰਾਂ ਤੇ ਭੇਜਦੇ ਹੋ। ਇਹ ਘੱਟੋ ਘੱਟ ਮੈਨੂੰ ਇਸ ਗੱਲ ਦੀ ਜ਼ਰੂਰ ਤਕਲੀਫ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣਾ ਬ੍ਰੇਕ। ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 111
5101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।